ਪਏ ਨੇ ਕਿ ਜੀ ਇਹ ਓਡੀਆਈ ਇਨਿੰਗਸ ਖੇਡੀ ਹੈ ਬਾਬਰ ਨੇ ਤੇ ਮੈਂ ਇਹ ਕਹਾਂਗਾ ਕਿ ਪਾਕਿਸਤਾਨੀ ਅਵਾਮ ਕਿਸੇ ਹਾਲ ਵਿੱਚ ਖੁਸ਼ ਨਹੀਂ। ਜੇ ਉਹ ਪਰਫਾਰਮ ਨਾ ਕਰੇ ਫਿਰ ਤਨਕੀਦ, ਜੇ ਉਹ ਚੱਲ ਜੇ ਫਿਰ ਵੀ ਤਨਕੀਦ ਅਸੀਂ ਕਰਨੀ ਹੈ। ਸਾਡੇ ਨਾਲ ਮੁਜ਼ਾਹਿਰ ਅਵਾਨ ਸਾਹਿਬ ਮੌਜੂਦ ਨੇ। ਮੁਜ਼ਾਹਿਰ ਸਾਹਿਬ ਵੱਧ ਵਧੀਆ ਨੂੰ ਤੁਹਾਡੇ ਫੇਵਰੇਟ ਬੈਟਰ ਕੱਲ ਫਿਰ ਚੱਲ ਪਏ ਨੇ ਤੇ ਤੁਹਾਨੂੰ ਲੱਗਦਾ ਹੈ ਕਿ T20 ਵਰਲਡ ਕੱਪ ਸਕੁਆਡ ਵਿੱਚ ਸ਼ਾਮਿਲ ਹੋ ਜਾਣਗੇ? बहुत शुक्रिया मुफाज साहब, लेकिन मैं ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਕੱਲ ਇਹਨਾਂ ਦੀ ਇਨਿੰਗਸ ਸੀ ਮੈਂ ਬਹੁਤ ਡਿਸਪਾਇੰਟ ਹੈਗਾ ਵਾਂ, ਕਿਉਂਕਿ ਇੱਕ ਸੀਨੀਅਰ ਪਲੇਅਰ ਹੈਗੇ ਤੁਸੀਂ ਬਿਗ ਬੈਸ਼ ਦੇ ਅੰਦਰ ਤੇ ਤੁਹਾਡੀ ਸਟ੍ਰਾਈਕ ਰੇਟ ਦੇ ਕਰੀਬ ਜਾ ਰਹੀ ਹੈ। T20 ਦੇ ਅੰਦਰ ਤੁਹਾਨੂੰ ਵੀ ਪਤਾ ਹੋਵੇਗਾ ਤੁਸੀਂ ਬਾਬਰ ਦੀ ਗੱਲ ਕਰ ਰਹੇ ਹੋ ਕਿ ਰਿਜ਼ਵਾਨ ਦੀ? ਸੋ ਦੇ ਸਟ੍ਰਾਈਕ ਰੇਟ ਨਾਲ ਤੁਸੀਂ ਨਹੀਂ ਚੱਲ ਸਕਦੇ ਤੇ ਸਾਡੇ ਨਾਲ ਜਿੰਨੇ ਵੀ ਜਿਹੜੇ ਦੂਸਰੀ ਤਰਫ ਸੀ ਉਹ 170 200 ਇੰਨੇ ਪਲੱਸ ਤੇ ਜਾ ਰਹੇ ਸੀ। ਲੇਕਿਨ ਚਲੋ ਸਾਨੂੰ ਇਹ ਉਮੀਦ ਤੇ ਹੋਈ ਹੈ ਕਿ ਚਲੋ ਠੀਕ ਹੈ ਯਾਰ, ਬੈਚ ਚੱਲਣਾ ਸਟਾਰਟ ਹੋਇਆ, ਵਿਕਟ ਤੇ ਖਲੋਣਾ ਸਟਾਰਟ ਹੋਏ ਨੇ, ਜ਼ਰੂਰ ਮੈਂ ਇਹੀ ਕਹਾਂਗਾ ਉਹਨਾਂ ਨੂੰ ਸਕੋਰ ਦਾ ਹਿੱਸਾ ਹੋਣਾ ਚਾਹੀਦਾ। ਵੈਸੇ ਮੁਜ਼ਾਹਿਰ ਸਾਹਿਬ ਤੁਸੀਂ ਵੀ ਖੁਸ਼ ਨਹੀਂ ਹੁੰਦੇ, ਮੈਂ ਹਿਸਾਬ ਲਾਇਆ ਪਾਕਿਸਤਾਨੀ ਅਵਾਮ ਦੀ ਤਰ੍ਹਾਂ ਜੇ ਵਿਚਾਰਾ ਨਾ ਚੱਲੇ ਫਿਰ ਤਨਕੀਦ ਕਰਦੇ ਹਾਂ ਅਸੀਂ, ਜੇ ਚੱਲ ਹੀ ਜਾਏ ਮੁਸ਼ਕਿਲ ਨਾਲ ਫਿਰ ਵੀ ਤੁਸੀਂ ਉਹਨੂੰ ਸਪੋਰਟ ਨਹੀਂ ਕਰ ਰਹੇ। ਇਹੀ ਤਾਂ ਉਹਦੀ ਗੇਮ, ਇਹੀ ਤਾਂ ਉਹਦੀ ਇੰਟੈਂਟ ਹੈਗੀ। ਜੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਸ਼ਾਹਿਦ ਅਫਰੀਦੀ ਤਰ੍ਹਾਂ ਉਹ ਛੱਕੇ ਮਾਰੇ ਜਾ ਕੇ ਸਟੀਵ ਸਮਿਥ ਦੀ ਤਰ੍ਹਾਂ, ਇਹ ਤਾਂ ਫਿਰ ਨਹੀਂ ਹੋ ਸਕਦਾ ਨਾ। लेकिन मुफाज भाई तुम गल बिल्कुल सही कह रहे हो कि यही गेम है बाबर की, लेकिन सानू बाबर की गेम हो चाहिए जिस बाबर 35 बॉलां खेल के करन थोड़ा स्ट्राइक रेट पे अच्छा होए। हुण तुसी मैं वैसे गल करना चाह रहे हैं जे अगर दूसरी तरफ दूसरे एंड तो अगर ना अगर रेटिंग होंदी ते बाबर ਦੀ ਜਿਹੜੀ ਕਲਾਸ ਦੀ ਵਜ੍ਹਾ ਤੋਂ ਮੈਚ ਹਾਰ ਗਏ ਸੀ ਸਿਕਸਰ ਵਾਲੇ, ਉਹ ਤੇ ਐਂਡ ਆ ਕੇ ਜੋ ਉਹਨਾਂ ਨੇ ਹਿਟਿੰਗ ਕੀਤੀ ਹੈ ਸਾਰਾ ਕੁਝ ਹੈ ਨੋ ਡਾਊਟ ਤੇ ਕਾਊਂਟਰ ਕੀਤਾ ਹੈ। ਅਗਰ ਉਹ ਨਾਲ ਵਿਕਟਾਂ ਡਿੱਗਦੀ ਹੈ ਤੇ ਸਾਰਾ ਪ੍ਰੈਸ਼ਰ ਬਾਬਰ ਤੇ ਆ ਜਾਣਾ ਸੀ ਤੇ ਬਾਬਰ ਨੇ ਫਿਰ ਕੁਝ ਨਹੀਂ ਕਰ ਸਕਦਾ। ਲੇਕਿਨ ਚਲੋ ਸਾਨੂੰ ਇਹ ਹੈ ਕਿ ਬਾਕੀ ਦੀ ਨਿਸਬਤ ਜਿਹੜੇ ਰਿਜ਼ਵਾਨ ਹੈਗੇ ਨੇ, ਰਿਜ਼ਵਾਨ ਤੇ ਬਿਲਕੁਲ ਹੀ ਨਹੀਂ ਚੱਲ ਰਹੇ ਨਾ, ਉਹਦੀ ਨਿਸਬਤ ਬਾਬਰ ਚਲੋ 50 ਕਰ ਰਹੇ ਨੇ, ਸਕੋਰ ਕਰ ਰਹੇ ਨੇ, ਠੀਕ ਹੈ ਸਲੋ ਕਰ ਰਹੇ ਨੇ ਲੇਕਿਨ ਸਕੋਰ ਕਰ ਰਹੇ ਨੇ, ਖਲੋਤੇ ਹੋਏ ਨੇ। ਮੈਨੂੰ ਤੇ ਅੱਛਾ ਲੱਗਾ, ਥੋੜਾ ਜਿਹਾ ਮੈਨੂੰ ਫੀਲ ਵੀ ਹੋਇਆ ਕਿ ਨਹੀਂ ਯਾਰ ਥੋੜਾ ਤੇਜ਼ ਹੋਣਾ ਚਾਹੀਦਾ ਸੀ, ਬਹੁਤ ਸਲੋ ਇਨਿੰਗ ਸੀ। ਤੁਹਾਨੂੰ ਤੁਸੀਂ ਦੇਖਿਆ ਹੋਵੇਗਾ ਬਿਗ ਬੈਸ਼ ਦਾ ਸਲੋ ਇਸ ਸਾਲ ਦੀ ਸਲੋ 350 ਜਿਹੜੀ ਹੈਗੀ ਹੈ ਤੁਸੀਂ ਬਾਬਰ ਆਜ਼ਮ ਨੇ ਕੀਤੀ ਤਕਰੀਬਨ ਲੋ ਸਕੋਰਿੰਗ ਰੇਟ ਤੇ ਬਾਬਰ ਦਾ ਬੱਲਾ ਚੱਲ ਜਾਂਦਾ ਹੈ, ਲੇਕਿਨ ਜਦੋਂ 200 ਪਲੱਸ ਚੇਸ ਕਰਨਾ ਹੈ ਫਿਰ ਸਾਨੂੰ ਬਾਬਰ ਦਾ ਫਲॉप ਨਜ਼ਰ ਆਉਂਦੇ ਨੇ। ਤੁਸੀਂ ਕੀ ਵਜ੍ਹਾ ਸਮਝਦੇ ਹੋ? ਕੋਈ ਮਾਈਂਡਸੈਟ ਦੀ ਕਮੀ ਹੈ? ਬਿਲਕੁਲ ਇਹੀ ਗੱਲ ਹੈ ਕਿ ਜਦੋਂ ਪ੍ਰੈਸ਼ਰ 200 ਦਾ ਹੁੰਦਾ ਹੈ, ਹੁਣ ਦੇਖੋ 160 ਪਲੱਸ ਸਕੋਰ ਸੀ, ਬਾਬਰ ਨੇ ਆਪਣੀ ਉਹੀ ਕਲਾਸ ਰੱਖੀ ਹੈ, ਸਲੋ ਖੇਲ ਕੇ ਸਾਰਾ ਕੁਝ ਵਿਕਟ ਤੇ ਖਲੋ ਕੇ। ਹੁਣ ਜਦੋਂ 200 ਪਲੱਸ ਸਕੋਰ ਹੁੰਦਾ ਹੈ ਤੇ ਤੁਹਾਨੂੰ ਤੇਜ਼ ਖੇਲਣਾ ਪੈਂਦਾ ਹੈ, ਉਹ ਫਿਰ ਬਾਬਰ ਕੋ ਖੇਲਿਆ ਨਹੀਂ ਜਾਂਦਾ। ਤੁਸੀਂ ਜਦ ਕੱਲ ਵੀ ਦੇਖ ਸਕਦੇ ਹੋ ਕਿ ਐਜ ਨਿਕਲ ਰਹੀ ਸੀ, ਐਜ ਹੋ ਕੇ ਜਿਹੜਾ ਉਹ ਕੈਚ ਚੁੱਕੇ ਨੇ। ਇਹਨਾਂ ਅਗਰ ਤੁਸੀਂ ਕਹੋਗੇ ਕਿ ਬਹੁਤ ਸੈਟੀਸਫਾਈਡ ਇਨਿੰਗ ਹੈ ਸੀ, ਮੈਂ ਤਾਂ ਕਹਿੰਦਾ ਬਿਲਕੁਲ ਵੀ ਨਹੀਂ ਸੀ ਹੈਗੀ। ਇਹ ਸੀ ਕਿ ਚਲੋ ਠੀਕ ਹੈ, ਚਲੋ ਸ਼ਾਇਦ ਇਹਨਾਂ ਨੂੰ ਖੁਸ਼ੀ ਹੋਈ ਹੈ ਕਿ ਯਾਰ ਠੀਕ ਹੈ ਸਾਡਾ ਬੈਟਸਮੈਨ ਚੱਲ ਗਿਆ, ਲੇਕਿਨ ਜੇ ਬਾਬਰ ਨੂੰ ਪਰਫਾਰਮ ਕਰਨਾ ਚਾਹੀਦਾ ਸੀ ਉਹਨੇ ਪਰਫਾਰਮ ਬਿਲਕੁਲ ਨਹੀਂ ਕੀਤਾ। ਅਗਰ 200 ਪਲੱਸ ਟਾਰਗੇਟ ਹੁੰਦਾ ਤੇ ਬਾਬਰ ਫਿਰ ਅਗਰ ਫਲੋਪ ਹੋ ਜਾਂਦੇ ਤੇ ਸਾਰਾ ਮਲਬਾ ਤਾਂ ਫਿਰ ਵੀ ਬਾਬਰ ਤੇ ਜਾਣਾ ਸੀ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਬਾਬਰ ਦਾ ਸਟ੍ਰਾਈਕ ਰੇਟ 130 ਤੱਕ 125 ਤੱਕ ਗਿਆ ਇਹਨਾਂ ਤੇ ਜਾਏ ਤਾਂ ਕਿ ਪਤਾ ਚੱਲੇ ਕਿ ਭਾਈ ਸਟ੍ਰਾਈਕ ਰੇਟ ਅੱਛਾ ਹੈਗਾ, ਠੀਕ ਹੈ। ਬਿਲਕੁਲ 100 ਦਾ ਸਟ੍ਰਾਈਕ ਰੇਟ 110 ਦਾ ਸਟ੍ਰਾਈਕ ਰੇਟ ਹੈ, T20 ਪਿਚਰ ਦੇ ਅੰਦਰ ਬਹੁਤ ਡਾਊਨ ਸਟ੍ਰਾਈਕ ਰੇਟ ਹੈ। ਬਿਲਕੁਲ ਹੈਰਾਨ ਕੁਨ ਨੇ, ਤੁਹਾਨੂੰ ਪਤਾ ਕਿ T20 ਵਰਲਡ ਕੱਪ ਵੀ ਆ ਰਿਹਾ ਤੇ ਉਹਨਾਂ ਨੇ ਇੰਟੈਂਟ ਆਪਣੀ ਮਜ਼ੀਦ ਮਜ਼ਬੂਤ ਕਰਨੀ ਚਾਹੀਦੀ। ਤੇ ਰਿਜ਼ਵਾਨ ਬਾਰੇ ਤੁਹਾਡਾ ਕੀ ਖਿਆਲ ਹੈ? ਅਸੀਂ ਤੇ ਤਾਰੀਫਾਂ ਦੇ ਪੁੱਲ ਬੰਦੇ ਹੁੰਦੇ ਸਨ ਕਿ ਜੀ ਰਿਜ਼ਵਾਨ ਵਰਗਾ ਖਿਲਾੜੀ ਟੀਮ ਵਿੱਚ ਹੋਣਾ ਚਾਹੀਦਾ, ਲੇਕਿਨ ਉਹ ਵੀ ਫਲੋਪ ਨਜ਼ਰ ਆ ਰਹੇ ਨੇ। ਤੁਸੀਂ ਕੀ ਵਜ੍ਹਾ ਸਮਝਦੇ ਹੋ? ਕੰਡੀਸ਼ਨਸ ਨਾਲ ਹਜੇ ਹਮ ਆਹੰਗ ਨਹੀਂ ਨੇ, ਜਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਸਾਨੂੰ ਸੀਰੀਜ਼ ਜਿਤਾ ਚੁੱਕੇ ਨੇ ਆਸਟ੍ਰੇਲੀਅਨ ਟੀਮ ਦੇ ਖਿਲਾਫ? ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਾਬਰ ਤੇ ਜੋ ਬਿਗ ਬੈਸ਼ ਦੇ ਅੰਦਰ ਬਿਲਕੁਲ ਹੀ ਫਲੋਪ ਨਜ਼ਰ ਆ ਰਹੇ ਨੇ ਤੇ ਮੈਨੂੰ ਤੇ ਇਹੀ ਲੱਗਦਾ ਪਿਆ ਕਿ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ ਜਿਹਦੀ ਵਜ੍ਹਾ ਤੋਂ ਪਰਫਾਰਮ ਨਹੀਂ ਕਰ ਪਾ ਰਹੇ। ਹੁਣ ਤੁਸੀਂ ਉਹਨਾਂ ਨੂੰ ਕੈਪਟਨਸੀ ਤੋਂ ਵੀ ਹਟਾਤਾ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਟੀਮ ਤੋਂ ਵੀ ਬਾਹਰ ਕੱਢਤਾ। ਹੋ ਸਕਦਾ ਕਿ ਮੈਨੂੰ ਤੇ ਇਹੀ ਲੱਗ ਰਿਹਾ ਕਿ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ ਜਿਹਦੀ ਵਜ੍ਹਾ ਤੋਂ ਪਰਫਾਰਮ ਨਹੀਂ ਕਰ ਸਕਦੇ। ਲਾਸਟ ਈਅਰ ਦੀ ਗੱਲ ਹੈ ਜਦੋਂ ਬਾਬਰ ਦੇ ਪ੍ਰੈਸ਼ਰ ਹੈਗਾ ਜੀ, ਬਾਬਰ ਬਹੁਤ ਅੱਛੇ ਬਾਅਦ ਪਰਫਾਰਮ ਕਰਕੇ ਉਹਨਾਂ ਨੇ ਦਿਖਾਇਆ ਤੇ ਫਿਰ ਵਾਪਸ ਟੀਮ ਦੇ ਅੰਦਰ ਥੋੜੇ ਆਏ ਨੇ। ਇਹੀ ਵਜ੍ਹਾ ਹੈਗੀ ਹੈ ਕਿ ਰਿਜ਼ਵਾਨ ਦਾ ਵੀ ਮੈਨੂੰ ਲੱਗਦਾ ਹੈ ਪ੍ਰੈਸ਼ਰ ਦੀ ਵਜ੍ਹਾ ਤੋਂ ਨਾ ਉਹਨਾਂ ਕੋਲ ਹੈਂਡਲ ਨਹੀਂ ਹੋ ਰਿਹਾ, ਜਿਹਦੀ ਵਜ੍ਹਾ ਤੋਂ ਅੱਛਾ ਪਰਫਾਰਮ ਹੀ ਨਹੀਂ ਕਰ ਪਾ ਰਹੇ, ਬਿਲਕੁਲ ਫਲੋਪ ਜਾ ਰਹੇ ਨੇ। ਹੁਣ ਤੁਸੀਂ ਅਗਰ ਇੰਝ ਪਰਫਾਰਮ ਕਰੋਗੇ ਤਾਂ ਬਿਲਕੁਲ ਇਹੋ ਜਿਹੀ ਪਰਫਾਰਮੈਂਸ ਤੁਸੀਂ ਕਦੀ ਵੀ ਟੀਮ ਦੇ ਅੰਦਰ ਨਹੀਂ ਆ ਸਕਦੇ, ਇਹ ਤਾਂ ਬਿਲਕੁਲ ਗੱਲ। ਅੱਛਾ, ਤੁਹਾਨੂੰ ਪਤਾ ਹੈ ਕਿ ਜੇ T20 ਵਰਲਡ ਕੱਪ ਦੇ ਕੰਬੀਨੇਸ਼ਨ ਦਾ ਐਲਾਨ ਨਹੀਂ ਹੋਇਆ, ਉਸ ਤੋਂ ਪਹਿਲੇ ਸ਼੍ਰੀਲੰਕਾ ਦੇ ਖਿਲਾਫ ਤੇ ਹੋ ਚੁੱਕਿਆ ਹੈ। ਤੇ ਅਸੀਂ ਬਾਕੀ ਟੀਮਾਂ ਦੀ ਜੇ ਗੱਲ ਕਰੀਏ ਇੰਡੀਆ ਦੀ, ਉਹਨਾਂ ਨੇ ਤਾਂ ਆਪਣਾ ਫੁੱਲ ਸਕੁਆਡ ਅਨਾਉਂਸ ਕਰਤਾ ਹੈ, ਸ਼ੁਭਮਨ ਗਿੱਲ ਵਿੱਚ ਨਹੀਂ ਰੱਖਿਆ, ਉਹ ਅਲੱਗਾ ਗੱਲ ਹੈ। ਇਸ ਦੇ ਇਲਾਵਾ ਸ਼੍ਰੀਲੰਕਾ ਤੇ ਇੰਗਲਿਸ਼ ਟੀਮ ਉਹ ਵੀ ਇਬਤਦਾਈ ਸਕੁਆਡ ਦੇ ਚੁੱਕੇ ਨੇ। ਤੇ ਅਸੀਂ ਕਿਉਂ ਹਜੇ ਕਨਫਿਊਜ਼ਨ ਦਾ ਸ਼ਿਕਾਰ ਨੇ, ਜਾਂ ਸਮਝਦੇ ਸ਼ਾਹੀਨ ਇੰਜਰਡ ਹੋ ਗਿਆ, ਕੋਈ ਪਲਾਨ A ਪਲਾਨ B ਅਸੀਂ ਹਜੇ ਵੇਖਦੇ ਪਏ ਹਾਂ?
ਬਿਲਕੁਲ ਤੁਸੀਂ ਸਹੀ ਕਿਹਾ, ਸ਼ਹੀਦ ਵੀ ਇੰਜਰਡ ਹੋ ਗਿਆ, ਉਹਦੀ ਵਜ੍ਹਾ ਤੋਂ ਵੀ ਸ਼ਾਇਦ ਲੇਟ ਕਰ ਰਹੇ ਨੇ ਕਿ ਨਸੀਮ ਦੀ fitness ਉੱਤੇ ਵੀ ਸਵਾਲੀਆ ਨਿਸ਼ਾਨ ਹੈ ਵੈਸੇ। ਰਿਪਲੇਸਮੈਂਟ ਜਾਂ ਤੇ ਇਹਨਾਂ ਨੇ ਉਹੀ ਕਰਨਾ ਜੋ ਲਾਸਟ ਟਾਈਮ ਮੇਰੇ ਖਿਆਲ ਨਾਲ 2021 ਦੇ ਵਰਲਡ ਕੱਪ 'ਚ ਕੀਤਾ ਸੀ, ਜਦੋਂ ਅਗੇਂਸਟ ਇੰਗਲੈਂਡ ਦੇ ਸ਼ਹੀਦ ਨੂੰ ਇੰਜਰਡ ਹੀ ਸੀ ਲੇਕਿਨ ਫਿਰ ਵੀ ਉਹਨਾਂ ਨੂੰ ਬੁਲਾਇਆ। ਅਗਰ ਤੇ ਇੰਜ ਕਰਨਾ ਚਾਹ ਰਹੇ ਨੇ ਤੇ ਇਹ ਤੇ ਬਿਲਕੁਲ ਗਲਤ ਹੈਗਾ, ਕਿਉਂਕਿ ਉਸ ਟਾਈਮ ਵੀ ਅਸੀਂ ਫਾਈਨਲ ਦੇ ਅੰਦਰ ਆ ਕੇ ਸਾਡਾ ਮੇਨ ਬੋਲਰ ਇੰਜਰਡ ਹੋ ਗਿਆ ਉਸੇ ਮੌਕੇ ਤੇ, ਮੇਨ ਮੌਕੇ ਤੇ। ਅਗਰ ਤੇ ਸ਼ਹੀਦ ਨੂੰ ਅਗਰ ਇੰਜ ਉਹ ਟੀਮ ਦੇ ਅੰਦਰ ਕਰਨਾ ਚਾਹ ਰਹੇ ਨੇ ਕਿ ਠੀਕ ਹੈ ਜੀ ਉਹਦੀ ਇੰਜਰੀ ਥੋੜਾ ਛੁਪਾ ਕੇ ਉਹਨੂੰ ਟੀਮ ਦੇ ਅੰਦਰ ਲੈ ਕੇ ਜਾਈਏ, ਇਹ ਗਲਤ ਹੈ ਮੇਰੇ ਖਿਆਲ ਨਾਲ। ਤੇ ਠੀਕ ਹੈ, ਸੀਰੀਜ਼ ਤੋਂ ਬਾਅਦ ਅਨਾਉਂਸ ਕਰਨ, श्रीलंका के अगेंस्ट ਜਿਹੜੀ सीरीज हो रही है उस तो बाद स्क्वाड लॉन्च करन कोई मसला नहीं है, हाली बड़े दिन पे होने साडे को। लेकिन शहीन ਦੀ ਜਦੋਂ ਤੱਕ ਇੰਜਰੀ ਕੰਪਲੀਟ ਨਹੀਂ ਹੁੰਦੀ ਉਹਨੂੰ ਟੀਮ ਦੇ ਅੰਦਰ ਨਹੀਂ ਲਿਆਣਾ ਚਾਹੀਦਾ, ਕਿਉਂਕਿ ਅਸੀਂ ਇੱਕ ਵਾਰੀ ਪਹਿਲੇ ਵੀ ਮੁਜ਼ਾਹਿਰ ਸਾਹਿਬ ਫਿਰ ਤੁਹਾਡੇ ਕੋਲ ਪਲਾਨ B ਕੀ ਹੋਏਗਾ? ਤੁਸੀਂ ਵੇਖੋ ਨਾ ਨਸੀਮ ਸ਼ਾਹ ਦੀ ILT ਵਿੱਚ ਪਰਫਾਰਮੈਂਸ ਕੋਈ ਚੰਗੀ ਤੇ ਹੈ ਨਹੀਂ ਹੈ, ਫਿਟਨੈਸ ਉੱਤੇ ਸਵਾਲੀਆ ਨਿਸ਼ਾਨ ਹੈ, ਫਿਰ ਤੁਸੀਂ ਸਾਰਾ ਡਿਪੈਂਡੈਂਟ ਸਲਮਾਨ ਮਿਰਜ਼ਾ ਤੇ ਕਰੋਗੇ ਕਿ ਉਹੀ ਨਵਾਂ ਬਾਲ ਆ ਕੇ ਤੁਹਾਨੂੰ ਵਿਕਟਾਂ ਲੈ ਕੇ ਦੇਵੇ? ਇਹਦੇ ਪ੍ਰੈਸ਼ਰ ਆਏਗਾ ਨਾ ਉਹਦੇ ਤੇ ਵੀ, ਇੱਕ ਨਵਾਂ ਬਾਲਰ ਹੈ। ਮੈਂ ਤੁਹਾਨੂੰ ਦੱਸਣਾ ਵਾ, ਤੁਸੀਂ ਦੇਖਿਆ ਹੋਏਗਾ ਸਿਡਨੀ ਸਿਕਸਰਸ ਦੇ ਅੰਦਰ ਵੀ ਜਿਹੜੇ ਅਬਾਸ ਅਫਰੀਦੀ ਹੈਗੇ ਨੇ ਉਹ ਸਾਡੇ PSL ਦੇ ਵੀ ਅੱਛੇ ਪਰਫਾਰਮ ਕਰਦੇ ਨੇ। ਇਸ ਤੋਂ ਇਲਾਵਾ ਵੀ ਜਿਹੜੀ ਲੀਗ ਹੁੰਦੀ ਹੈ ਉਹਦੇ ਅੰਦਰ ਅੱਛਾ ਪਰਫਾਰਮ ਕਰਦੇ ਨੇ, ਉਹ ਵੀ ਸਾਡੇ ਕੋਲ ਬੋਲਰ ਹੈਗੇ ਨੇ। ਬੋਲਰ ਦੀ ਕਮੀ ਨਹੀਂ ਹੈਗੀ ਸਾਡੇ ਕੋਲ। ਸਾਡੇ ਅਗਰ ਨਸੀਮ ਸ਼ਾਹ ਵੀ ਜੇ ਉਹ ਪਰਫਾਰਮ ਨਹੀਂ ਕਰ ਰਹੇ ਨਾ, ਜੋ ਨਸੀਮ ਸ਼ਾਹ ਦੀ ਲੈਗੇਸੀ ਸੀ ਉਹੋ ਜਿਹੀ ਪਰਫਾਰਮੈਂਸ ਤੁਹਾਨੂੰ ਨਸੀਮ ਸ਼ਾਹ ਤੋਂ ਮਿਲਦੀ ਨਹੀਂ ਸੀ। ਅਗਰ ਤੁਸੀਂ ਕਹਿੰਦੇ ਹੋ ਕਿ ਨਸੀਮ ਸ਼ਾਹ ਨਹੀਂ ਹੋਣਗੇ ਜਾਂ ਸ਼ਹੀਦ ਨਹੀਂ ਹੋਣਗੇ ਤਾਂ ਪਾਕਿस्तान ਦੀ ਟੀਮ डाउन हो जाएगी, नहीं ऐसा बिल्कुल नहीं है। साढ़े को बॉलर अच्छे पे हुए नो डाउट, शहीन से नसीम बहुत अच्छे बॉलर, लेकिन रिप्लेसमेंट तो साढ़े को सलमान है, अब्बास अफरीदी भी कर सकते हैं। उस तो बाद इमरजिंग एशिया कप के अंदर भी बॉलर भी अच्छा परफॉर्म किया, ਉਹਦੇ ਅੰਦਰੋਂ ਵੀ ਉਹ ਅਨਿਆਲ ਜਿਹੜਾ ਲੜਕਾ ਹੈਗਾ ਉਹ ਵੀ ਅੱਛਾ ਬੋਲਰ ਹੈ, ਉਹਨੇ ਲਾਸਟ ਜਿਹੜਾ ਸੁਪਰ ਓਵਰ ਕੀਤਾ। ਅੱਛਾ, ਅਹਿਮਦ ਅਨਿਆਲ ਦੀ ਤੁਸੀਂ ਗੱਲ ਕਰੋ ਹੀ ਨਾ, ਉਹਨੂੰ ਤਾਂ ਵੈਸੇ ਇਗਨੋਰ ਕਰਤਾ ਤੇ ਮਾਸ ਸਦਾਕਤ ਨੂੰ ਵੀ ਜਿਹੜਾ ਚੱਕ ਕੇ ਬਾਹਰ ਹੀ ਸਿੱਟਤਾ। ਤੇ ਅਸੀਂ ਗੱਲ ਕਰੀਏ ਸੁਫਿਆਨ ਮੁਕੀਮ ਦੀ, ਇਹ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਉੱਤੇ ਤੂਫਾਨ ਹੈ ਕਿ ਜੀ ਸ਼ਾਦਾਬ ਨੂੰ ਜਾਣਬੁੱਝ ਕੇ ਲਿਆਏ ਗਏ ਨੇ ਤਾਂ ਕਿ ਸੁਫਿਆਨ ਨੂੰ ਇਗਨੋਰ ਕੀਤਾ ਜਾਏ। ਤੇ T20 ਉਹਨਾਂ ਦੇ ਜਿਹੜੇ ਕਰੀਅਰ ਦੀ ਅਸੀਂ ਗੱਲ ਕੀਤੀ ਕਿ 19 T20 ਮੈਚਾਂ ਵਿੱਚ ਉਹਨਾਂ ਨੇ 27 ਵਿਕਟਾਂ ਹਾਸਲ ਕੀਤੀਆਂ ਤੇ ਇੰਨਾ ਅੱਛਾ ਇੱਕ ਰੈਕਡ ਹੋਏ ਕਿਸੇ ਬੋਲਰ ਦਾ, ਉਹ ਬੈਂਚ ਦੇ ਉੱਤੇ ਬੈਠਾ ਹੋਏ ਤੇ ਇਹ ਚੀਜ਼ ਸਮਝ ਨਹੀਂ ਆਉਂਦੀ। ਤੁਸੀਂ ਕੀ ਸਮਝਦੇ ਹੋ? ਬਿਲਕੁਲ ਤੁਸੀਂ ਸਹੀ, ਲੋਕ ਬਿਲਕੁਲ ਠੀਕ ਕਹਿ ਰਹੇ ਨੇ ਕਿ ਸੁਫਿਆਨ ਮੁਕੀਮ ਨੂੰ ਨਾ ਪ੍ਰੋਪਰ ਚਾਂਸ ਦੇਣਾ ਚਾਹੀਦਾ, ਜਿੰਨੇ ਚਾਂਸ ਤੁਸੀਂ ਸ਼ਾਦਾਬ ਨੂੰ ਦਿੱਤੇ ਨੇ। ਲੇਕਿਨ फिर भी अगर शदाब सुफियान मुकीम का अगर कोई मुकाबला करे जाए तो नहीं हो सकता, क्योंकि शदाब ਜਿਹੜੇ ਹੈਗੇ ਨੇ ਪ੍ਰੋਪਰ ਆਲ ਰਾਉਂਡਰ ਹੈਗੇ। ਸਾਡੇ ਕੋਲ ਬੈਟਸਮੈਨ ਵੀ ਆ ਜਾਂਦਾ ਤੇ ਸੁਫਿਆਨ ਮੁਕੀਮ ਸਿਰਫ ਸਪਿਨ ਬੋਲਰ ਹੈ ਤੇ ਅਗਰ ਤੇ ਸੁਫਿਆਨ ਮੁਕੀਮ ਨੂੰ ਵੀ ਥੋੜੀ ਬੈਟਿੰਗ ਆਉਂਦੀ। ਮੁਜ਼ਾਹਿਰ ਸਾਹਿਬ ਜੀ ਆਲ ਰਾਉਂਡਰ ਦੀ ਗੱਲ ਹੈ, ਫਿਰ ਅਬਾਸ ਅਫਰੀਦੀ ਵੀ ਅੱਛੇ ਆਪਸ਼ਨ ਸੀ, ਇਰਫਾਨ ਨਿਆਜ਼ੀ ਵੀ ਸੀਗੇ, ਉਹਨਾਂ ਨੂੰ ਤੇ ਕਦੀ ਅਸੀਂ ਕੰਸੀਡਰ ਨਹੀਂ ਕਰਦੇ, ਕਦੀ ਉਹਨਾਂ ਨੂੰ ਹਾਂਗਕਾਂਗ ਭੇਜ ਦਿੰਦੇ, ਕਦੀ ਦੋਹਾ ਵਿੱਚ ਭੇਜ ਦਿੰਦੇ ਇਮਰਜਿੰਗ ਕੱਪ ਖੇਡਣ, ਉਹਨਾਂ ਨੂੰ ਕਿਉਂ ਅਸੀਂ ਜਿਹੜਾ ਇਗਨੋਰ ਕਰਦੇ ਪਏ? इरफान नियाजी की जगह नहीं बनती थी ना, तुम देख सकते हो अगर फखर जमान, सायम अयूब, बाबर आजम, उस्मान अली आगा मिडल ऑर्डर के विच, उस तो बाद साडे को फहीम शाह भी हैगे ने ऑलराउंडर, उस तो बाद हुण शदाब खान भी एंटर कर रहे हैं। मतलब कि इरफान नियाजी की साडे को ऑलराउंडर ज्यादा है, साडी टीम के अंदर ऑलराउंडर ज्यादा ने, नवाज भी हैगे ने ते हो सकता है इस वजह तो इरफान है इरफान इन फ्यूचर इंसान नियाजी बिल्कुल। मैं तो सिर्फ यही कहना चाह रहा था, लेकिन शदाब तो सुफियान मुकीम का जो मुकाबला है शदाब मैनू लगता है कि बेटर परफॉर्म कर सकते हैं सुफियान मुकीम को बैटिंग में। बिल्कुल मुजाहिर साहब, राइट मैन फॉर द राइट जॉब की बड़ी जरूरत है। वो स्क्वाड होना चाहिए जिंदे विच सारे डिपेंड करन, इंसाफ होना चाहिए, क्योंकि थानू पता है कि हमेशा मैरिट का मसला रहा पाकिस्तान क्रिकेट विच। लेकिन चलो उम्मीद है कि श्रीलंका तो बाद जो वर्ल्ड कप का मैदान है असीं उहदे विच जितीए। तो बहुत बहुत शुक्रिया मुजाहिर साहब, तुसीं साडे नाल जुड़े हो।